ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਯੂਕੇ ਯਾਤਰਾ ਦਾ ਸਿਲਸਿਲਾ ਜਾਰੀ ਹੈ। ਸੱਜਣਾਂ ਤੇ ਮਿੱਤਰਾਂ ਨਾਲ ਮੁਲਾਕਾਤਾਂ ਵੀ ਹੋ ਰਹੀਆਂ ਨੇ ਤੇ ਵਿਚਾਰ ਵਟਾਂਦਰਾ ਵੀ। ਅੱਜ ਚੂੰਕਿ ਮੈਂ ਲੰਦਨ 'ਚ ਮੌਜੂਦ ਹਾਂ, ਇਸ ਲਈ ਲੰਦਨ ਵਿੱਚ ਆਰਗੇਨਾਈਜ਼ ਕੁਝ ਪ੍ਰੋਗਰਾਮਾਂ ਅੰਦਰ ਰਲਤ ਕੀਤੀ ਤੇ ਸੱਜਣਾਂ ਬੇਲੀਆਂ ਨਾਲ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਧਰਤੀ ਉੱਤੇ ਜਿਸ ਸ਼ੈ ਨੇ ਮੈਨੂੰ ਸਭ ਤੋਂ ਜ਼ਿਆਦਾ ਮੁਤਾਸਰ ਕੀਤਾ ਹੈ, ਉਹ ਲੋਕਾਂ ਦੀ ਆਪਣੀ ਹੋਂਦ, ਕਲਚਰ ਤੇ ਬੋਲੀ ਨਾਲ ਅਜਿਹੀ ਜੁੜਤ ਹੈ ਜਿਹਦੀ ਮਿਸਾਲ ਸਿਰਫ ਉਸ ਸਮਾਜ 'ਚ ਲੱਭਦੀ ਹੈ ਜਿਹਨੂੰ ਅਸੀਂ ਤਰੱਕੀ ਯਾਫਤਾ ਕਹਿ ਸਕਦੇ ਹਾਂ। ਕਿਉਂ ਜੋ ਤਰੱਕੀ ਯਾਫਤਾ ਹੋਣ ਦੀ ਪਹਿਲੀ ਪੌੜੀ ਆਪਣੀ ਹੋਂਦ ਉੱਤੇ ਮਾਣ ਕਰਨਾ ਹੈ। ਜਿਹੜੀਆਂ ਕੌਮਾਂ ਆਪਣੀ ਬੋਲੀ ਤੇ ਰੇਤਲ ਨਾਲ ਪਿਆਰ ਕਰਦੀਆਂ ਨੇ, ਉਹ ਹੀ ਅੱਗੇ ਵੱਧਦੀਆਂ ਨੇ। ਇਸ ਸਮਾਜ ਦਾ ਅਸਰ ਵੇਖੋ, ਜਿਹੜੇ ਸਾਡੇ ਪੰਜਾਬੀ ਇਸ ਧਰਤੀ ਉੱਤੇ ਆਣ ਵਸੇ, ਉਹਨਾਂ ਉੱਤੇ ਵੀ ਅਜਿਹਾ ਅਸਰ ਹੋਇਆ ਕਿ ਉਹ ਆਪਣੀ ਬੋਲੀ ਤੇ ਰੀਤ ਰਿਵਾਜ਼ਾਂ ਨਾਲ ਜ਼ਿਆਦਾ ਗੂੜੇ ਨਾਲ ਜੁੜ ਗਿਆ। ਅੱਜ ਯੂਕੇ, ਯੂਰਪ, ਅਮਰੀਕਾ ਵਿੱਚ ਵਸਣ ਵਾਲੇ ਪੰਜਾਬੀ ਸਾਥੋਂ ਕਿਧਰੇ ਜ਼ਿਆਦਾ ਵੱਡੇ ਪੰਜਾਬੀ ਤੇ ਪ੍ਰੇਮੀ ਨੇ। ਉਹਨਾਂ ਦੇ ਵਿਆਹ ਸ਼ਾਦੀ ਹੋਣ ਜਾਂ ਫਿਰ ਗਮੀ ਖੁਸ਼ੀ ਦਾ ਵੇਲਾ, ਹਰ ਰੂਪ ਵਿੱਚ ਤੁਹਾਨੂੰ ਪੰਜਾਬ ਦਾ ਰੰਗ ਜ਼ਰੂਰ ਵਿਖਾਈ ਦੇਵੇਗਾ। ਮੈਂ ਜਿਸ ਦਿਨ ਦਾ ਯੂਕੇ ਆਇਆ ਹਾਂ, ਮੈਨੂੰ ਇੱਕ ਲਮਹੇ ਲਈ ਵੀ ਇਹ ਅਹਿਸਾਸ ਨਹੀਂ ਹੋਇਆ ਕਿ ਮੈਂ ਪੰਜਾਂ ਪਾਣੀਆਂ ਧਰਤੀ ਤੋਂ ਦੂਰ ਹਾਂ। ਮੈਨੂੰ ਹਰ ਬੈਠਕ ਤੇ ਇਕੱਠ ਵਿੱਚ ਸੱਜਣਾਂ ਮਿੱਤਰਾਂ ਦਾ ਆਪਣੀ ਬੋਲੀ ਨਾਲ ਅਜਿਹਾ ਪਿਆਰ ਵਿਖਾਈ ਦੇ ਰਿਹਾ ਹੈ ਜਿਹਦਾ ਬਿਆਨ ਅੱਖਰਾਂ ਰਾਹੀਂ ਮੁਮਕਿਨ ਨਹੀਂ। ਮੈਂ ਇਸ ਗੱਲ 'ਤੇ ਵੀ ਖੁਸ਼ ਹਾਂ ਕਿ ਯੂਕੇ ਵਿੱਚ ਪੰਜਾਬੀ ਅਦਬ ਦੀ ਅਬਿਆਰੀ ਕਰਨ ਵਾਲੀਆਂ ਤਨਜ਼ੀਮਾਂ ਬਹੁਤ ਸ਼ਾਨਦਾਰ ਤਰੀਕੇ ਨਾਲ ਆਪਣੀ ਜ਼ਿੰਮੇਵਾਰੀ ਨਿਭਾ ਰਹੀਆਂ ਨੇ। ਇੱਥੇ ਨਾਵਲ ਵੀ ਛਪ ਰਹੇ ਨੇ ਤੇ ਸ਼ਾਇਰੀ ਦੀਆਂ ਕਿਤਾਬਾਂ, ਸਫ਼ਰਨਾਮੇ, ਆਪਣੀ ਧਰਤੀ ਨਾਲ ਜੁੜੀਆਂ ਯਾਦਾਂ ਦੀ ਕਿਤਾਬਾਂ ਵੀ ਛਾਇਆ ਹੋ ਰਹੀਆਂ ਨੇ। ਇਹ ਉਸ ਸੱਚੇ ਇਸ਼ਕ ਦਾ ਇਜ਼ਹਾਰ ਹੈ ਜਿਹੜਾ ਇੱਥੋਂ ਦੇ ਵਸਣ ਵਾਲਿਆਂ ਨੂੰ ਆਪਣੀ ਮਿੱਟੀ ਦੇ ਨਾਲ ਹੈ। ਸੱਜਣ ਪਿਆਰਿਓ, ਜਿੱਥੇ ਯੂਕੇ ਵਿੱਚ ਪੰਜਾਬੀ ਨਾਲ ਮੁਹੱਬਤ ਦਾ ਪ੍ਰਚਾਰ ਬੜੇ ਭਰਵੇਂ ਅੰਦਾਜ਼ ਨਾਲ ਹੋ ਰਿਹਾ ਹੈ, ਉੱਥੇ ਮੈਨੂੰ ਲਹਿੰਦੇ ਪੰਜਾਬ ਵਿੱਚੋਂ ਇੱਕ ਮਿੱਤਰ ਪਿਆਰੇ ਦਾ ਅੱਜ ਫੋਨ ਆਇਆ ਜਿਹਨੇ ਉਦਾਸ ਕਰ ਛੱਡਿਆ। ਮੇਰੇ ਸੱਜਣ ਦਾ ਆਖਣਾ ਸੀ ਕਿ ਫੈਸਲਾਬਾਦ ਵਿੱਚ ਮੌਜੂਦ ਗੌਰਮੈਂਟ ਕਾਲਜ ਯੂਨੀਵਰਸਿਟੀ ਦੀ ਇੰਤਜ਼ਾਮੀਆ ਨੇ ਫੈਸਲਾ ਕੀਤਾ ਹੈ ਕਿ ਪੰਜਾਬੀ ਦਾ ਸ਼ੋਭਾ ਖਤਮ ਕਰਤਾ ਜਾਏ। ਜਿਹੜੇ ਕੁਝ ਲੋਕ ਪੰਜਾਬੀ ਬੋਲੀ ਜਾਂ ਅਦਬ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਇੱਕ ਨਵਾਂ ਸ਼ੋਭਾ ਬਣਾ ਕੇ ਜਿਹਦਾ ਨਾਂ ਉਰਦੂ ਤੇ ਦੂਜੀਆਂ ਮਸਲ ਕੀ ਬੋਲੀਆਂ ਰੱਖਿਆ ਗਿਆ ਹੈ ਔਰ ਉਹਨਾਂ ਦੇ ਸਪੁਰਦ ਕਰਤਾ ਗਿਆ ਹੈ। ਪਹਿਲਾਂ ਤਾਂ ਮੈਨੂੰ ਇਸ ਖਬਰ ਉੱਤੇ ਉੱਕਾ ਯਕੀਨ ਨਹੀਂ ਆਇਆ ਕਿ ਕਿਵੇਂ ਹੋ ਸਕਦਾ ਹੈ ਉਹ ਧਰਤੀ ਜਿੱਥੇ ਪੰਜਾਬੀ ਦਾ ਸ਼ਾਨਦਾਰ ਅਦਬ ਤਖਲੀਕ ਹੋਇਆ ਹੋਵੇ, ਜਿਸ ਧਰਤੀ ਨੇ ਨੁਸਰਤ ਫਤਿਹ ਖਾਨ ਜਿਹਾ ਵੱਡੇ ਫਨਕਾਰ ਨੂੰ ਜਨਮ ਦਿੱਤਾ ਹੋਵੇ, ਜਿਹਦੇ ਸੰਗੀਤ ਰਾਹੀਂ ਪੰਜਾਬੀ ਦੇ ਅਜਿਹੇ ਗੀਤ ਦੁਨੀਆ 'ਤੇ ਕੱਪੜੇ ਜਿਨ੍ਹਾਂ ਇਸ ਬੋਲੀ ਦਾ ਤਾਰਫ ਕਰਾਇਆ, ਜਿੱਥੇ ਮਹਾਨ ਲੋਕ ਵਸਦੇ ਨੇ ਜਿਨ੍ਹਾਂ ਇਸ ਬੋਲੀ ਦੀ ਆਬਿਆਰੀ ਲਈ ਅਜਿਹੀਆਂ ਤਖਲੀਕਾਤ ਅਦਬ ਦੇ ਸਪੁਰਦ ਕੀਤੀਆਂ ਜਿਨ੍ਹਾਂ ਨੂੰ ਬੈਨ ਅਲ-ਅਕਵਾਮੀ ਤਨਕੀਦ ਦੇ ਮਿਆਰ 'ਤੇ ਪਰਖਿਆ ਜਾ ਸਕਦਾ ਹੈ। ਉਸ ਸ਼ਹਿਰ ਵਿੱਚ ਇੱਕ ਦਸਗਾਹ ਵੀ ਉਹ ਜਿਹਦੀ ਜੁੜਤ ਉਸ ਇਦਾਰੇ ਨਾਲ ਦੱਸੀ ਜਾਂਦੀ ਹੈ ਜਿਹਨੇ ਪੰਜਾਬੀ ਦੇ ਬੜੇ ਮਹਾਨ ਸੂਝਵਾਨ ਇਸ ਧਰਤੀ ਦੇ ਉੱਤੇ, ਉਸ ਦਸਗਾਹ ਵਿੱਚੋਂ ਪੰਜਾਬੀ ਬੋਲੀ ਨੂੰ ਦੇਸ ਨਿਕਾਲਾ ਦਿੱਤਾ ਜਾ ਰਿਹਾ ਹੈ। ਮੈਂ ਆਪਣੇ ਜ਼ਰਾਏ ਤੋਂ ਚੰਗੀ ਤਰ੍ਹਾਂ ਤਸਦੀਕ ਕੀਤੀ ਤੇ ਪਤਾ ਲੱਗਾ ਕਿ 10 ਪਾਉਣ ਵਾਲੇ ਨੇ ਬਿਲਕੁਲ ਠੀਕ ਗੱਲ ਕੀਤੀ ਹੈ। ਪੰਜਾਬੀ ਬੋਲੀ ਦੇ ਸਭ ਤੋਂ ਵੱਡੇ ਮਰਕਜ਼ਾਂ ਵਿੱਚੋਂ ਇੱਕ ਸ਼ਹਿਰ ਦੇ ਪੜਿਆਰ ਵੱਡੀ ਯੂਨੀਵਰਸਿਟੀ ਦੇ ਪੰਜਾਬੀ ਸ਼ੋਬੇ ਤੋਂ ਮਹਿਰੂਮ ਹੋ ਜਾਣਗੇ। ਯੂਕੇ ਦੀਆਂ ਉਹ ਫਜ਼ਾਵਾਂ ਜਿਹੜੀਆਂ ਮੇਰੇ ਲਈ ਇਸ ਪਾਰੋਂ ਖੁਸ਼ੀ ਦਾ ਸੁਨੇਹਾ ਬਣਿਆ ਹੋਈਆਂ ਸੀ ਕਿ ਇੱਥੇ ਪੰਜਾਬੀ ਬੋਲੀ ਦੇ ਫੁੱਲ ਭਰਵੇਂ ਤਰੀਕੇ ਨਾਲ ਖਿੜ ਰਹੇ ਨੇ। ਇਹਨਾਂ ਦੀ ਰਾਖੀ ਕਰਨ ਵਾਲਿਆਂ ਦੀ ਕੋਈ ਘਾਟ ਨਹੀਂ। ਤੁਸੀਂ ਕਿਸੇ ਅਜਿਹੇ ਮਾਹੌਲ ਵਿੱਚ ਆਪਣੀ ਮਾਂ ਬੋਲੀ ਜਾਂ ਆਪਣੇ ਖਾਬਾਂ ਦੀ ਤਾਬੀਰ ਨੂੰ ਮਹਿਫੂਜ਼ ਵੇਖ ਕੇ ਰਾਜ਼ੀ ਹੋਵੋ ਤੇ ਤੁਹਾਨੂੰ ਅਜਿਹੀ ਖਬਰ ਮਿਲੇ ਕਿ ਬੇਲੀਆ ਇੱਥੇ ਬਾਅਦੋਂ ਖੁਸ਼ ਹੋਵੀਂ, ਪਹਿਲੋਂ ਆਪਣੇ ਘਰ ਦੀ ਖਬਰ ਤੇ ਲੈ ਲੈ। ਯਕੀਨ ਮੰਨੋ, ਮੇਰੇ ਜਿਹਾ ਬੰਦਾ ਜਿਹਨੂੰ ਆਪਣੀ ਬੋਲੀ ਤੇ ਰੇਤਲ ਨਾਲ ਇਸ਼ਕ ਹੈ, ਉਹ ਥਾਂ ਨਾ ਮਰ ਜਾਏ ਤਾਂ ਕੀ ਕਰੇ। ਮੈਂ ਉਹਨਾਂ ਪੰਜਾਬੀ ਤਹਿਰੀਕ ਦੇ ਨਾਮ ਨਿਹਾਦ ਦਾਅਵੇਦਾਰਾਂ ਨੂੰ ਆਖਾਂਗਾ ਕਿ ਤੁਸੀਂ ਪੰਜਾਬੀ ਬੋਲੀ ਦਾ ਨਾਂ ਵੇਚ ਕੇ ਅਖੀਰ ਕਰ ਛੱਡੀਏ। ਸੋਸ਼ਲ ਮੀਡੀਆ ਰਾਹੀਂ ਤੁਹਾਡੇ ਤੋਂ ਵੱਡਾ ਚੈਂਪੀਅਨ ਕੋਈ ਵਿਖਾਲ ਨਹੀਂ ਦਿੰਦਾ। ਸਿੱਖਾਂ ਦੇ ਬੋਝੇ ਤੁਸੀਂ ਫਰੋਲੇ, ਹੜ ਮਾਰਿਆਂ ਦੇ ਨਾਂ ਉੱਤੇ ਬੇਗਾਨੇ ਮੁਲਕਾਂ ਤੋਂ ਫੰਡ ਤੁਸੀਂ ਇਕੱਠੇ ਕੀਤੇ। ਪੰਜਾਬੀ ਦਾ ਨਾਂ ਵੇਚ ਕੇ ਕੀ ਨਹੀਂ ਕੀਤਾ। ਅਤੇ ਜਿੱਥੇ ਪੰਜਾਬੀ ਦਾ ਮੁਕੱਦਮਾ ਲੜਨਾ ਪੈਂਦਾ ਹੈ, ਉੱਥੇ ਤੁਹਾਡੇ ਮੂੰਹ 'ਚ ਕੂਣੀਆਂ ਪੈ ਜਾਂਦੀਆਂ ਨੇ, ਤੁਹਾਡੀ ਜੀਭ ਪੱਥਰ ਦੀ ਹੋ ਜਾਂਦੀ ਹੈ। ਤੁਹਾਨੂੰ ਜ਼ਰਾ ਤੌਫੀਕ ਨਹੀਂ ਹੁੰਦੀ ਕਿ ਆਪਣੀ ਬੋਲੀ ਦੇ ਤਹਫ਼ੁਜ਼ ਦੀ ਗੱਲ ਕਰ ਸਕੋ। ਮੈਂ ਯੂਕੇ ਬੈਠਾ ਜੇਕਰ GC ਯੂਨੀਵਰਸਿਟੀ ਫੈਸਲਾਬਾਦ ਦੇ ਇਸ ਫੈਸਲੇ 'ਤੇ ਗੱਲ ਕਰ ਸਕਦਾ ਹਾਂ ਤਾਂ ਤੁਸੀਂ ਪੰਜਾਬ ਵਿੱਚ ਬਹਿ ਕੇ ਇਹ ਮੁੱਦਾ ਕਿਉਂ ਨਹੀਂ ਚੁੱਕ ਸਕਦੇ। ਮੈਂ ਚੌਧਰੀ ਇਲਿਆਸ ਘੁੰਮਰਾਂ ਨੂੰ ਆਖਾਂਗਾ ਕਿ ਵੀਰ ਜੀ, ਤੁਸੀਂ ਹਮੇਸ਼ਾ ਅਜਿਹੇ ਮਸਲੇ ਨੂੰ ਉਜਾਗਰ ਵੀ ਕੀਤਾ ਅਤੇ ਸਰਕਾਰਾਂ ਨੂੰ ਬਾਵਰ ਵੀ ਕਰਵਾਇਆ ਕਿ ਅਸੀਂ ਪੰਜਾਬੀ ਬੋਲਣ ਨਾਲ ਹੋਣ ਵਾਲੀ ਦੁਸ਼ਮਣੀ ਹਰਗਿਜ਼ ਬਰਦਾਸ਼ਤ ਨਹੀਂ ਕਰਾਂਗੇ। ਇਸ ਮਸਲੇ ਨੂੰ ਚੰਗੀ ਤਰ੍ਹਾਂ ਚੁੱਕੋ। ਮੈਂ ਆਵਾਂਗਾ ਤਾਂ ਫਿਰ ਇਨਸ਼ਾਅੱਲਾ ਇਤਜਾਜ ਵੀ ਕਰਾਂਗੇ ਅਤੇ ਇਹ ਫੈਸਲਾ ਵਾਪਸ ਲੈਣ ਉੱਤੇ ਪੰਜਾਬ ਦੁਸ਼ਮਣ ਮਜਬੂਰ ਵੀ ਕਰਾਂਗੇ। ਸੱਜਣ ਪਿਆਰਿਓ, ਪੰਜਾਬੀ ਸਾਡੀ ਬੋਲੀ ਹੈ। ਇਹਦਾ ਪਿਛੋਕੜ
ਹਜ਼ਾਰਾਂ ਵਰ੍ਹੇ ਦੀ ਰਹਿਤਲ ਦੀ ਤਰਜਮਾਨੀ ਕਰਦਾ ਹੈ। ਇਹ ਬੋਲੀ ਮੰਗੇ ਤਾਂਗੇ ਲਫ਼ਜ਼ਾਂ ਨਾਲ ਤਖਲੀਕ ਨਹੀਂ ਪਾਈ। ਇਹਦੇ ਅੱਖਰ ਵੀ ਆਪਣੇ ਅਤੇ ਲਹਿਜੇ ਵੀ ਆਪਣੇ, ਖਿਆਲ ਵੀ ਆਪਣੇ ਅਤੇ ਉਹਨਾਂ ਦਾ ਇਜ਼ਹਾਰ ਵੀ ਆਪਣਾ, ਇਹਦਾ ਰੂਪ ਵੀ ਆਪਣਾ ਅਤੇ ਇਹਦਾ ਰੰਗ ਵੀ ਆਪਣਾ। ਤੁਸੀਂ ਕਿਵੇਂ ਤਸੱਵਰ ਕਰ ਸਕਦੇ ਹੋ ਕਿ ਅਜਿਹੀ ਬੋਲੀ ਦਾ ਸ਼ੋਭਾ ਖਤਮ ਕਰਕੇ ਇਹਨੂੰ ਕਿਸੇ ਹੋਰ ਬੋਲੀ ਦੇ ਹੇਠਾਂ ਜ਼ੈਲੀ ਜਿਹਾ ਸ਼ੋਭਾ ਬਣਾ ਕੇ ਗੋਂਗਲੋਂ ਤੋਂ ਮਿੱਟੀ ਝਾੜ ਦਿਓਗੇ? ਅਸੀਂ ਆਪਣੀ ਬੋਲੀ ਨਾਲ ਇਹ ਸਲੂਕ ਨਹੀਂ ਹੋਣ ਦਿਆਂਗੇ। ਹਰ ਉਸ ਸ਼ਖਸ ਦਾ ਇਤਸਾਬ ਕਰਾਂਗੇ ਜਿਹਨੇ ਪੰਜਾਬੀ ਸ਼ੋਭੇ ਦੇ ਖਾਤਮੇ ਵਿੱਚ ਰੱਤੀ ਬਰਾਬਰ ਵੀ ਕਿਰਦਾਰ ਅਦਾ ਕੀਤਾ। ਮੈਂ ਉਮੀਦ ਕਰਦਾ ਹਾਂ ਕਿ ਪੰਜਾਬ ਵਸਦੇ ਉਹ ਸੇਵਕ ਜਿਹਨਾਂ ਦਾ ਪੰਜਾਬੀ ਬੋਲਣ ਨਾਲ ਰਿਸ਼ਤਾ ਖਾਲਸਤਾ, ਖਲੂਸ ਅਤੇ ਇਸ਼ਕ ਨਾਲ ਇਬਾਰਤ ਹੈ, ਉਹ ਇਸ ਮਸਲੇ ਉੱਤੇ ਚੰਗੀ ਤਰ੍ਹਾਂ ਵਿਚਾਰ ਵਟਾਂਦਰਾ ਕਰਨ ਅਤੇ ਇਸ ਸਾਜ਼ਿਸ਼ ਖਿਲਾਫ ਭਰਪੂਰ ਆਵਾਜ਼ ਚੁੱਕਣ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਸਾਡੀ ਬੋਲੀ ਅਤੇ ਇਹਦੇ ਨਾਲ ਪਿਆਰ ਕਰਨ ਵਾਲੇ ਨੂੰ ਹਮੇਸ਼ਾ ਸਲਾਮਤ ਰੱਖੇ। ਇਹਦੇ ਖਿਲਾਫ ਸਾਜ਼ਿਸ਼ਾਂ ਕਰਨ ਵਾਲੇ ਨੂੰ ਦੁਨੀਆ ਅਤੇ ਆਖਰਤ ਦੋਵਾਂ ਥਾਵਾਂ 'ਤੇ ਜ਼ਲੀਲ ਰਸਵਾ ਕਰੇ। ਅੱਜ ਲਈ ਇੰਨਾ ਹੀ, ਫਿਰ ਮਿਲਾਂਗੇ ਅਤੇ ਹੋਰ ਗੱਲਾਂ ਸਾਂਝੀਆਂ ਕਰਾਂਗੇ। ਇਜਾਜ਼ਤ ਦਿਓ, ਰੱਬ ਰੱਖਾ।